ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਪ੍ਰੈਸ ਦੀ ਬਹੁਤ ਮਿਹਰ ਹੈ ਜਿਹੜੀ ਤੁਸੀਂ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਆਏ ਹੋ। ਅੱਜ ਮੁੱਦੇ ਸਾਡੇ ਬਹੁਤ ਗੰਭੀਰ ਹੈ ਕਿ 28 ਤਰੀਕ ਮਾਰਚ ਨੂੰ ਵਾਘੇ ਵਿਖੇ ਅਸੀਂ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ। ਉਹਦਾ ਮਕਸਦ ਹੈ ਕਿ 30 ਸਾਲ ਤੋਂ ਸਾਡੇ ਸਿੱਖ ਬੰਦੀ ਜੇਲ੍ਹਾਂ ਦੇ ਵਿੱਚ ਬੈਠੇ ਹੈ। ਦੂਸਰਾ, ਅਸੀਂ ਵਾਘਾ ਖਿਲਾਉਣਾ ਚਾਹੁੰਦੇ ਹਾਂ ਟ੍ਰੇਡ ਦੇ ਲਈ, ਜਿਹਦਾ ਫਾਇਦਾ ਬਹੁਤ ਜ਼ਿਆਦਾ ਹੋਊਗਾ ਅਤੇ ਜਿਹੜੀ ਸਾਡੀ GDP ਹੈ ਇੰਡੀਆ ਦੀ ਉਹ ਵੀ ਵਧੂਗੀ। ਪਹਿਲਾਂ ਜਦੋਂ ਟ੍ਰੇਡ ਚੱਲਦੀ ਸੀਗੀ ਤਾਂ US ਡਾਲਰਸ 2 ਅਤੇ 3 ਬਿਲੀਅਨ ਐਨੂਅਲ ਡਾਲਰਸ ਦੀ ਟ੍ਰੇਡ ਵਾਘੇ ਦੇ ਵਿੱਚੋਂ ਦੀ ਜਾਂਦੀ ਸੀਗੀ। ਅਤੇ ਹੁਣ ਜਿਹੜਾ ਨਿੱਲ ਹੈ ਇਹਦੇ ਨਾਲ ਪੰਜਾਬ ਦਾ ਬਹੁਤ ਬੇੜਾ ਗਰਕ ਹੋ ਰਿਹਾ ਹੈ। ਔਰ ਪੰਜਾਬ ਦੇ ਜਿਹੜੇ ਕਿਸਾਨ ਹੈ, ਅੱਜ ਵੀ ਤੁਸੀਂ ਦੇਖਿਆ ਕਿ 2 ਗੱਡੀ ਹੇਠ ਆ ਕੇ ਮਰ ਗਏ ਹੈ। ਅਤੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਟੁੱਟੂਗਾ। ਜਿਹੜੀਆਂ ਦਵਾਈਆਂ ਨਸ਼ੇ ਵਿਕਦੇ ਹੈ, ਹੈਰੋਇਨ, ਗੈਂਗਸਟਰਿਜ਼ਮ ਹੈ, ਇਹ ਸਾਰਾ ਜਦੋਂ ਟ੍ਰੇਡ ਸ਼ੁਰੂ ਹੋ ਗਈ, ਰੋਜ਼ੀ ਮਿਲਣ ਲੱਗ ਪਈ, ਬੇਰੁਜ਼ਗਾਰੀ ਖਤਮ ਹੋ ਜੂਗੀ। ਅਤੇ ਅਸੀਂ ਸਮਝਦੇ ਹਾਂ ਕਿ ਇਹ ਗੈਂਗਸਟਰਿਜ਼ਮ ਵੀ ਅਤੇ ਇਹ ਜਿਹੜੀਆਂ ਹੈਰੋਇਨ ਦੀਆਂ ਦੁਕਾਨਾਂ ਖੁੱਲ੍ਹੀਆਂ ਇਹ ਵੀ ਬੰਦ ਹੋ ਜਾਣਗੀਆਂ। ਅਸੀਂ ਇਹਨਾਂ ਨੂੰ ਮਾਰਨ ਦੇ ਹੱਕ ਦੇ ਵਿੱਚ ਨਹੀਂ ਹੈ, ਪਰ ਕਿਉਂ ਕਰਕੇ ਬੇਰੁਜ਼ਗਾਰੀ ਇੰਨੀ ਹੈ ਤਾਂ ਇਹ ਇਹੋ ਜਿਹੇ ਧੰਦੇ ਦੇ ਵਿੱਚ ਜਾ ਕੇ ਲੱਗਦੇ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਵਾਘੇ ਦਾ ਬਾਰਡਰ ਸਾਨੂੰ ਖੁੱਲ੍ਹਣਾ ਚਾਹੀਦਾ ਹੈ। ਦੂਸਰਾ, ਸਾਡੇ ਧਰਮ ਸਥਾਨ ਸਾਰੇ ਪਾਕਿਸਤਾਨ ਦੇ ਵਿੱਚ ਹੈ। ਰੋਜ਼ ਆਪਾਂ ਅਰਦਾਸ ਕਰਦੇ ਹਾਂ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਨ ਦੀਦਾਰ ਹੋਣ। ਪਰ ਇੱਕ ਚੀਜ਼ ਆਪਾਂ ਭੁੱਲ ਜਾਂਦੇ ਹਾਂ ਕਿ ਬੰਗਲਾਦੇਸ਼ ਦਾ ਜਿਹੜਾ ਕੈਪੀਟਲ ਦੱਖ ਹੈ, ਉਹਦੀ ਜਿਹੜੀ ਯੂਨੀਵਰਸਿਟੀ ਹੈ ਉੱਥੇ ਵੀ ਸਿੱਖਾਂ ਦੀ ਜ਼ਮੀਨ ਬਹੁਤ ਜ਼ਿਆਦਾ ਪਈ ਹੈ, ਜਿਹੜੀ ਅਜੇ ਤੱਕ STPC ਨੇ ਕਲੇਮ ਨਹੀਂ ਕੀਤੀ। ਨਾ ਸਿੱਖਾਂ ਨੇ ਕਲੇਮ ਕੀਤੀ ਹੈ, ਨਾ ਇੰਡੀਆ ਨੇ ਕਲੇਮ ਕੀਤੀ ਹੈ। ਅਸੀਂ ਉਸ ਨੂੰ ਕਲੇਮ ਕਰਨਾ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਯੂਨੀਵਰਸਿਟੀ ਦਾਖੇ ਦੇ ਵਿੱਚ ਪਈਆਂ ਉਹ ਸਾਨੂੰ ਵਾਪਸ ਮਿਲਣ। ਇਹਦੇ ਨਾਲ ਜਿਹੜਾ ਫਾਇਦਾ ਹੋਣਾ, ਹੁਣ ਚਬਾਰ ਖੋਲ੍ਹਿਆ ਹੋਇਆ ਹੈ ਈਰਾਨ ਦੇ ਵਿੱਚ ਬੰਦਰਗਾਹ ਇੰਡੀਆ ਨੇ, ਪਰ ਇਹ ਹਮੇਸ਼ਾ ਖੁੱਲ੍ਹੀ ਨਹੀਂ ਰਹਿ ਸਕਦੀ, ਨਾ ਅਮਰੀਕਾ ਨੇ ਇਹਨੂੰ ਖੁੱਲ੍ਹੀ ਰਹਿਣ ਦੇਣਾ। ਸੋ ਜੇ ਲੈਂਡ ਰੂਟ ਹੋ ਜੇ ਤੁਰਕਮੇਨਿਸਤਾਨ ਤੋਂ ਲੈ ਕੇ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਅਤੇ ਫਾਜ਼ਿਲਕਾ ਤੋਂ ਇੱਕ ਪਾਈਪਲਾਈਨ ਤਾਂ ਇਸ ਰੂਟ ਤੋਂ ਆ ਜੇ, ਦੂਸਰੀ ਪਾਈਪਲਾਈਨ ਈਰਾਨ, ਪਾਕਿਸਤਾਨ, ਫਾਜ਼ਿਲਕਾ ਤਾਂ ਆ ਜੇ, ਤਾਂ ਮੇਰਾ ਮਤਲਬ ਹੈ ਜਿਹੜਾ ਹੁਣ ਸਮੁੰਦਰੀ ਜਹਾਜ਼ਾਂ ਦੇ ਨਾਲ ਗੈਸ ਆਉਂਦਾ ਹੈ, ਜਿਵੇਂ ਸੰਕਟ ਇਹ ਪਿਆ ਰਹਿਣਾ ਅਤੇ ਇਹ ਆਲਟਰਨੇਟਿਵ ਰੂਟ ਹੈ ਜਿਹਦੇ ਨਾਲ ਗੈਸ ਆ ਸਕਦੀ ਹੈ। ਇਹਦੇ ਲਈ ਇੰਡਸਟਰੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਲੱਗੂਗੀ, ਪੈਟਰੋਕੈਮੀਕਲ ਲੱਗੂਗੀ, ਹੋਰ ਚੀਜ਼ਾਂ, ਸਟੀਲ ਆਊਗਾ, ਸਾਰਾ ਕੁਛ ਆਊਗਾ। ਸੋ ਅਸੀਂ ਇਸ ਕਰਕੇ ਇਸ ਨੂੰ ਖੋਲ੍ਹਣਾ ਚਾਹੁੰਦੇ ਹਾਂ ਕਿ ਵਾਘਾ ਸਾਡਾ ਖੁੱਲ੍ਹੇ ਅਤੇ 28 ਤਰੀਕ ਨੂੰ ਅਸੀਂ ਇੱਕ ਬਹੁਤ ਵੱਡਾ ਉੱਥੇ ਮੁਜ਼ਾਹਰਾ ਕਰਨਾ ਚਾਹੁੰਦੇ ਹਾਂ। ਅਤੇ ਅਸੀਂ ਜਿਹੜੇ ਫੂਡ ਪ੍ਰੋਸੈਸਿੰਗ ਦੇ ਵਜ਼ੀਰ ਸਾਹਿਬ ਹੈ, ਬਿੱਟਾ ਸਾਹਿਬ, ਰਵਨੀਤ ਸਿੰਘ, ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਫੂਡ ਪ੍ਰੋਸੈਸਿੰਗ ਦੇ ਮਿਨਿਸਟਰ ਹੋ ਅਤੇ ਸਾਡਾ ਜਿਹੜਾ ਫਰੂਟ ਹੈ ਉਹ ਅਜਾਇਆ ਨਾ ਜਾਏ। ਅਤੇ ਜਿਹੜਾ ਵੀ ਹਿਮਾਚਲ ਤੋਂ ਫਰੂਟ ਆਉਂਦਾ ਹੈ, ਜੰਮੂ ਕਸ਼ਮੀਰ ਤੋਂ ਵੀ ਫਰੂਟ ਆਉਂਦਾ ਹੈ, ਇਹ ਮਕੇਰੀਆਂ ਜਾਂ ਉਸ ਰੂਟ ਦੇ ਉੱਤੇ ਪਲਾਂਟਸ ਲੱਗਣ ਫੂਡ ਪ੍ਰੋਸੈਸਿੰਗ ਦੇ, ਜਿਹਦੇ ਨਾਲ ਉੱਥੇ ਨੌਕਰੀਆਂ ਵੀ ਮਿਲਣ ਉਸ ਇਲਾਕੇ ਦੇ ਬੰਦਿਆਂ ਨੂੰ, ਅਤੇ ਨਾਲੇ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਹੋਏ, ਬੇਰੁਜ਼ਗਾਰੀ
ਉੱਥੇ ਖਤਮ ਹੋ ਜਾਵੇ। ਇਹ ਸਾਰੀਆਂ ਚੀਜ਼ਾਂ ਸੀ ਸਾਰੀਆਂ ਸਾਂਝੀਆਂ। ਅਤੇ ਗਲਫ ਦੇ ਵਾਰ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ 1956 ਦੇ ਵਿੱਚ ਸੂਏਜ਼ ਕਨੈਲ ਹੈ, ਇਸ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਸੀਗੇ ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ, ਅਤੇ ਇਹਦੇ 'ਤੇ ਜੰਗ ਛਿੜ ਗਿਆ ਸੀਗਾ। ਅਤੇ ਤਿੰਨੇ ਮੁਲਕਾਂ ਨੇ, ਅਮਰੀਕਾ ਦੇ ਪ੍ਰੈਜ਼ੀਡੈਂਟ ਉਸ ਵੇਲੇ ਆਈਜ਼ਨਹਾਵਰ ਸੀਗੇ, ਉਹਨਾਂ ਨੂੰ ਬਹੁਤ ਦਬਾਅ ਪਾਇਆ ਕਿ ਤੁਸੀਂ ਵੀ ਇਸ ਜੰਗ ਦੇ ਵਿੱਚ ਰਲੋ। ਪਰ ਪ੍ਰੈਜ਼ੀਡੈਂਟ ਆਈਜ਼ਨਹਾਵਰ ਨੇ ਨਾ ਕਰਤੇ ਕਿ ਅਸੀਂ ਉੱਧਰਲੇ ਪਾਸੇ ਨਹੀਂ ਜਾਣਾ। ਸੋ ਅਸੀਂ ਕਹਿੰਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਕਿ ਆਈਜ਼ਨਹਾਵਰ ਸਾਹਿਬ ਨੇ ਇਸ ਜੰਗ ਦੇ ਵਿੱਚ ਹਿੱਸਾ ਨਹੀਂ ਲਿਆ, ਅਤੇ ਇਹ ਵੀ ਟਰੰਪ ਸਾਹਿਬ ਇਸ ਨੂੰ ਖਤਮ ਕਰਨ, ਅਤੇ ਇਹ ਜੇ ਇਜ਼ਰਾਈਲ ਅਤੇ ਇਰਾਨ ਦੇ ਨਾਲ ਕੋਈ ਲਾਗ ਧਾਗ ਹੈਗੀ ਹੈ, ਇਸ ਨੂੰ ਅਲੱਗ ਛੱਡਿਆ ਜਾਵੇ। ਔਰ ਮੋਦੀ ਸਾਹਿਬ ਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਇਜ਼ਰਾਈਲ ਦੇ ਹੱਕ ਦੇ ਵਿੱਚ ਉੱਥੇ ਜਾਂਦੇ ਹੈ, ਪਤਾ ਨਹੀਂ ਕੀ ਕਰਕੇ ਆਉਂਦੇ ਹੈ, ਪਰ ਮੇਰਾ ਮਤਲਬ ਕਹਿਣ ਦਾ ਅਸੀਂ ਚਾਹੁੰਦੇ ਹਾਂ ਕਿ ਇਹ ਜੰਗ ਖਤਮ ਹੋਵੇ ਅਤੇ ਇਹ ਪਾਈਪਲਾਈਨਾਂ ਦੇ ਰਾਹੀਂ ਜਿਹੜੀ ਟਰੇਡ ਹੈ ਇਹ ਸ਼ੁਰੂ ਹੋਏ। ਬਾਕੀ ਦੀ ਗੱਲ ਕੰਵਰਪਾਲ ਸਿੰਘ, ਕੁਸ਼ਲਪਾਲ ਸਿੰਘ ਸਾਡੇ ਬੈਠੇ ਹੈ, ਇਹ ਕੰਟੀਨਿਊ ਕਰਨਗੇ। ਉਸ ਤੋਂ ਬਾਅਦ ਇਮਾਨ ਸਿੰਘ ਤੁਹਾਨੂੰ ਦੱਸ ਦੇਣਗੇ। ਥੈਂਕ ਯੂ। ਥੈਂਕ ਯੂ ਪ੍ਰਧਾਨ ਸਾਹਿਬ। ਮੈਂ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਮਝਦਾ ਹੈ ਵੀ ਜਿਹੜੀਆਂ ਕੌਮਾਂ ਦੀ ਇਕਨੋਮਿਕ ਪ੍ਰੋਸਪੈਰਿਟੀ ਹੈ ਉਹ ਜੀਓਪੋਲਿਟਿਕਸ ਨਾਲ ਰਿਲੇਟਡ ਹੈ। ਜਿੱਥੇ ਅੰਮ੍ਰਿਤਸਰ ਔਰ ਲਾਹੌਰ ਸੈਂਟਰ ਆਫ ਇੰਡਸਟਰੀ ਐਂਡ ਟ੍ਰੇਡ ਸੀ 47 ਤੋਂ ਬਾਅਦ ਇਸ ਵਾਹਗਾ ਬਾਰਡਰ ਦੇ ਨਾਲ ਜਿਹੜਾ ਆਰਟੀਫਿਸ਼ਲੀ ਬੰਦ ਹੋਇਆ, ਸਾਡਾ ਸੈਂਟਰ, ਸਾਡੀ ਸਾਰੀ ਇੰਡਸਟਰੀ ਉੱਜੜ ਗਈ, ਮਾਝਾ ਬਿਲਕੁਲ ਉੱਜੜ ਗਿਆ। ਅਤੇ ਟ੍ਰੇਡ ਰੂਟ ਦੇ ਰਾਹੀਂ ਗੁਜਰਾਤ ਦੇ ਵਿੱਚ ਪੈਟਰੋਕੈਮੀਕਲਸ ਆਉਂਦੇ ਰਹੇ, ਸਾਰਾ ਸਾਡਾ ਅੰਨ ਜਾਂਦਾ ਰਿਹਾ, ਅਸੀਂ ਸਾਰਾ ਕੁਛ ਇੱਥੋਂ ਉੱਥੇ ਐਕਸਪੋਰਟ ਕਰਦੇ ਰਹੇ, ਅਤੇ ਉਹਦੇ 'ਚ ਗੁਜਰਾਤ ਦੇ ਵਿੱਚ ਬੜੀ ਖੁਸ਼ਹਾਲੀ ਆਈ, ਉੱਥੋਂ ਦੇ ਲੋਕ ਖੁਸ਼ਹਾਲ ਹੋਏ। ਹੁਣ ਫਿਰ ਜੀਓਪੋਲਿਟਿਕਸ ਦੁਨੀਆ ਦੀ ਬਦਲ ਰਹੀ ਹੈ ਅਤੇ ਸਾਨੂੰ ਅੱਜ ਹੀ ਪੰਜਾਬ ਨੂੰ ਜਾਗਣਾ ਪਏਗਾ, ਕਿਉਂਕਿ ਜਿਹੜਾ ਸੀ ਰੂਟ ਹੈ ਉਹ ਬੰਦ ਹੋ ਰਿਹਾ ਹੈ। ਜਿਹੜੀ ਸਟ੍ਰੇਟ ਆਫ ਹਾਰਮੂਜ਼ ਹੈ ਉਹ ਝਗੜੇ ਦਾ ਕਾਰਨ ਬਣ ਗਈ ਹੈ, ਅਤੇ ਮਿਡਲ ਈਸਟ ਔਰ ਸੈਂਟਰਲ ਏਸ਼ੀਆ ਨੂੰ ਜਿਹੜੇ ਜਹਾਜ਼, ਚਾਹੇ ਤੁਹਾਡੀ ਬਟਾਲੇ ਦੀ ਮਸ਼ੀਨ ਸੀ, ਚਾਹੇ ਤੁਹਾਡੀ ਕਣਕ ਸੀ, ਚਾਹੇ ਤੁਹਾਡੀ ਬਾਸਮਤੀ ਸੀ, ਚਾਹੇ ਤੁਹਾਡਾ ਕੁਛ ਵੀ ਹਿੰਦੁਸਤਾਨ ਦਾ ਜਿਹੜਾ ਪ੍ਰੋਡਿਊਸ ਸੀਗਾ ਜਾਂ ਮੈਨੂਫੈਕਚਰਡ ਪ੍ਰੋਡਕਟ ਸੀਗਾ, ਉਹ ਕਾਂਡਲਾ ਦੇ ਰਾਹ ਹੋ ਕੇ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚੋਂ ਨਿਕਲ ਕੇ ਮਿਡਲ ਈਸਟ ਨੂੰ ਜਾਂਦਾ ਸੀ। ਈਵਨ ਪਾਕਿਸਤਾਨ ਜਾਣ ਲਈ ਵੀ ਪਹਿਲਾਂ ਉੱਥੋਂ ਹੀ ਜਾ ਕੇ ਇਹ ਪਾਕਿਸਤਾਨ ਆਉਂਦਾ ਸੀਗਾ। ਬਟ ਜਿਹੜੀ ਨਵੇਂ ਦੁਨੀਆ ਦੇ ਹਾਲਾਤ ਬਣੇ ਨੇ, ਜੇ ਹਿੰਦੁਸਤਾਨ ਦੀ ਹਕੂਮਤ ਨੇ ਟ੍ਰੇਡ ਰੂਟ ਰੱਖਣਾ ਹੈ ਸੈਂਟਰਲ ਏਸ਼ੀਆ ਨੂੰ, ਤਾਂ ਸ਼ਾਰਟੈਸਟ ਟ੍ਰੇਡ ਰੂਟ ਜਿਹੜਾ ਬਣਦਾ ਹੈਗਾ ਉਹ ਵਾਗੇ ਤੋਂ ਬਣਦਾ ਹੈਗਾ। ਉਹਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਵੀ ਔਰ ਹਿੰਦੁਸਤਾਨ ਸਰਕਾਰ ਨੂੰ ਵੀ ਸਟ੍ਰੈਸ ਕਰਨਾ ਚਾਹੁੰਦੇ ਹਾਂ, ਔਰ ਸਾਰੀ ਦੁਨੀਆ ਨੂੰ ਸਟ੍ਰੈਸ ਕਰਨਾ ਚਾਹੁੰਦੇ ਹਾਂ, ਜਿਹੜੀ ਸਾਡੀ 28 ਤਰੀਕ ਨੂੰ ਵਾਹਗਾ ਬਾਰਡਰ ਖੋਲ੍ਹੋ ਰੈਲੀ ਹੈ, ਵੀ ਇਹ ਹੁਣ ਬਹੁਤ ਸਾਥ ਸਿਮਰਨਜੀਤ ਸਿੰਘ ਮਾਨ ਤਾਂ ਪਿਛਲੇ 25 ਸਾਲ ਤੋਂ 30 ਸਾਲ ਤੋਂ ਜਦੋਜਹਿਦ ਕਰ ਰਹੇ ਨੇ, ਪਰ ਹੁਣ ਇਹ ਹਿੰਦੁਸਤਾਨ ਦਾ, ਇੰਡੀਆ ਦਾ ਜਿਹੜਾ ਸਾਰਾ ਟ੍ਰੇਡ ਹੈ ਟੂ ਸੈਂਟਰਲ ਏਸ਼ੀਆ, ਉਹ ਡਿਟਰਮਨ ਪੰਜਾਬ 'ਚੋਂ ਹੋ ਸਕਦਾ ਹੈ। ਅਤੇ ਜੇ ਜਿਸ ਤਰ੍ਹਾਂ ਗੁਜਰਾਤ ਦੀ ਐਗਜ਼ਾਮਪਲ ਹੈਗਾ ਵੀ ਉੱਥੋਂ ਟ੍ਰੇਡ ਚੱਲਿਆ ਅਤੇ ਖੁਸ਼ਹਾਲੀ ਆਈ, ਅਤੇ ਅਸੀਂ ਉੱਜੜ ਗਏ। ਅਸੀਂ 47 ਦੇ ਉੱਜੜੇ, ਨਾ ਸਾਡੇ ਪੈਰ ਲੱਗੇ, ਨਾ ਸਾਡਾ ਟ੍ਰੇਡ ਬਣਿਆ। ਤੁਸੀਂ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਉਹ ਮਾਝੇ ਰੀਜਨ 'ਚ ਜਾ ਕੇ ਦੇਖੋ, ਕਿੱਥੇ ਓਸਵਾਲ, ਤੁਸੀਂ ਸਾਰਿਆਂ ਨੂੰ ਓਸੀਅਮ ਦਾ ਨਾਂ ਸੁਣਿਆ ਹੋਣਾ ਹੈ, ਜਿੰਨਾ ਵੂਲਨ ਸੀਗਾ। ਸੋ ਉਹਦੇ ਵਿੱਚ ਇਹ ਬਹੁਤ ਵੱਡਾ ਮੌਕਾ ਹੈ ਸਾਡੇ ਕੋਲ ਜਿਹੜਾ ਆਇਆ ਹੈ, ਅਤੇ ਔਰ ਜੀਓਪੋਲਿਟਿਕਸ ਦੁਨੀਆ ਦੀ ਡਿਕਟੇਟ ਕਰ ਰਹੀ ਹੈ ਵੀ ਅਸੀਂ ਇਹ ਰਾਹ ਖੋਲ੍ਹੀਏ। ਅਸੀਂ ਸਟ੍ਰੈਸ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ 'ਤੇ ਵੀ, ਗਵਰਨਮੈਂਟ ਆਫ ਇੰਡੀਆ 'ਤੇ ਵੀ, ਗਵਰਨਮੈਂਟ ਆਫ ਪਾਕਿਸਤਾਨ 'ਤੇ ਵੀ ਇਹ ਰੂਟ ਖੋਲ੍ਹੋ। ਇਹਦੇ ਵਿੱਚ ਸਾਰਾ ਹੀ ਫਾਇਦਾ ਹੁੰਦਾ ਹੈਗਾ ਸਾਰਿਆਂ ਦਾ, ਅਤੇ ਇਸੇ ਕਰਕੇ ਅਸੀਂ ਵਾਹਗਾ ਖੋਲ੍ਹੋ ਰੈਲੀ 28 ਤਰੀਕ ਨੂੰ ਕਰ ਰਹੇ ਹਾਂ। ਪੰਜਾਬ ਦੇ ਹਰ ਸੈਕਟਰ ਨੂੰ, ਬਲਕਿ ਹਿੰਦੁਸਤਾਨ ਦੇ ਹਰ ਸੈਕਟਰ ਨੂੰ ਕਹਿਣਾ ਚਾਹੁੰਦੇ ਹੈ ਵੀ ਆ ਕੇ ਪਾਰਟਿਸਿਪੇਟ ਕਰੋ। ਕੀ ਫਾਰਮਰ ਹੈ, ਕੀ ਟ੍ਰੇਡਰ ਹੈ, ਕੀ ਇੰਡਸਟਰੀਲਿਸਟ ਹੈ, ਅਤੇ
ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਜਿਹੜੀ ਡਾਇਰੈਕਟ ਜੌਬ ਕ੍ਰੀਏਸ਼ਨ ਹੈ ਉਹ ਰਫਲੀ 50,000 ਤੋਂ 1 ਲੱਖ ਐਡੀਸ਼ਨਲ ਜੌਬ ਕ੍ਰੀਏਟ ਹੋਏਗੀ ਜੇ ਇਹ ਚੈੱਕ ਪੋਸਟ ਆਪਾਂ ਪੰਜਾਬ, ਅਫਗਾਨਿਸਤਾਨ, ਈਰਾਨ, ਤਾਸ਼ਕੰਦ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ, ਕਜ਼ਾਕਿਸਤਾਨ, ਇਹਨਾਂ ਸਾਰੇ ਮੁਲਕਾਂ ਦਾ ਜਿਹੜਾ ਟ੍ਰੇਡ ਹੈ ਉਹ ਜੋ ਅੱਜ ਲਾਸ ਹੈ ਗਲਫ ਦਾ, ਜੋ ਲਾਸ ਹੈ ਦੁਬਈ ਦਾ, ਉਹ ਸਾਡਾ ਗੇਨ ਬਣ ਸਕਦਾ ਹੈ। ਪਰ ਜੇ ਸਾਡੀਆਂ ਹਕੂਮਤਾਂ ਨਿੱਜੀ ਈਰਖਾ ਛੱਡ ਕੇ ਇੱਥੋਂ ਦੇ ਆਵਾਮ ਦਾ ਭਲਾ ਸੋਚਣਗੀਆਂ, ਇੱਥੋਂ ਦੇ ਆਵਾਮ ਦੀ ਪ੍ਰੋਸਪੈਰਿਟੀ ਸੋਚਣਗੀਆਂ, ਤਾਂ ਜੋ ਅੱਜ ਦੁਨੀਆ ਦੇ ਹਾਲਾਤ ਬਣੇ ਨੇ ਉਹਦੇ ਵਿੱਚੋਂ ਪੰਜਾਬ ਆਪ ਦਾ ਬੈਨੀਫਿਟ ਕੱਢ ਕੇ ਆਪਾਂ ਦੁਬਾਰਾ ਜੋ ਅੱਜ ਤੋਂ 200 ਸਾਲ ਪਹਿਲਾਂ ਅਸੀਂ ਟ੍ਰੇਡ ਦਾ ਹੱਬ ਹੁੰਦੇ ਸੀ ਸੈਂਟਰਲ ਏਸ਼ੀਆ ਦਾ, ਗੁਜਰਾਤ ਦਾ ਲੂਣ ਵੀ ਜਦੋਂ ਸੈਂਟਰਲ ਏਸ਼ੀਆ ਨੂੰ ਜਾਂਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਨੂੰ, ਸਰਕਾਰ ਖਾਲਸਾ ਨੂੰ ਆਪਦੀ ਚੁੰਗੀ ਦੇ ਕੇ ਰਾਹਦਾਰੀ ਦੇ ਕੇ ਜਾਂਦਾ ਸੀ। ਸੋ ਅੱਜ ਉਹ ਸਾਡਾ ਇੱਕ ਪੁਆਇੰਟ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਨਾ ਸਦੀਆਂ ਬਾਅਦ ਇਹ ਵਕਤ ਆਉਂਦਾ ਹੈ ਤੇ ਉਸ ਵਕਤ ਨੂੰ ਅਸੀਂ ਚਾਹੁੰਦੇ ਹਾਂ ਵੀ ਹਕੂਮਤਾਂ ਨਿੱਜੀ ਜਿਹੜੀਆਂ ਖਾਰਾਂ ਨੇ ਜਾਂ ਹੇਟ ਹੈ ਜਿਹੜੀ ਪੋਲਿਟਿਕਸ ਆਫ ਹੇਟ ਚਲਾਉਂਦੇ ਨੇ ਦਿੱਲੀ ਤੋਂ, ਉਹਦੇ ਤੋਂ ਉੱਤੇ ਉੱਠ ਕੇ ਅਸੀਂ ਅਮਨ ਸ਼ਾਂਤੀ ਦਾ, ਔਰ ਜਿੱਥੇ ਟ੍ਰੇਡ ਹੁੰਦਾ ਹੈ, ਜਿੱਥੇ ਵਪਾਰ ਹੁੰਦਾ ਹੈ, ਜਿੱਥੋਂ ਟ੍ਰੇਡ ਚੱਲਦਾ ਉੱਥੇ ਫੌਜਾਂ ਨਹੀਂ ਫਿਰ ਚਾਹੀਦੀਆਂ ਹੁੰਦੀਆਂ। ਤੇ ਜਦੋਂ ਇਕਨੋਮਿਕ ਪ੍ਰੋਸਪੈਰਿਟੀ ਹੋਵੇ, ਜਦੋਂ ਪਾਕਿਸਤਾਨ ਵਾਲੇ, ਹਿੰਦੁਸਤਾਨ ਵਾਲੇ ਇਹ ਸਮਝ ਲੈਣਗੇ ਕਿ ਜੇ ਅਸੀਂ ਇਕੱਠੇ ਕੰਮ ਕਰਾਂਗੇ, ਜੋ ਅੱਜ ਦੇਖੋ 500 ਸਾਲ ਯੂਰਪ ਲੜਦਾ ਰਿਹਾ, ਬਟ ਅੱਜ ਯੂਰਪ ਇੱਕ ਯੂਰਪੀਅਨ ਯੂਨੀਅਨ ਹੈ ਕਿਉਂਕਿ ਉਹਨਾਂ ਦਾ ਟ੍ਰੇਡ ਇਕੱਠਾ ਹੈ। ਤੇ ਜੇ ਅਸੀਂ ਅੱਜ ਟ੍ਰੇਡ ਇਕੱਠਾ ਕਰ ਲਾਂਗੇ ਤੇ ਫਿਰ ਇਹ ਜੰਗ, ਇਹ ਏਰੀਆ ਜੋ ਅੱਜ ਨਿਊਕਲੀਅਰ ਵਾਰ ਜ਼ੋਨ ਬਣਿਆ ਹੋਇਆ ਹੈ, ਉਹ ਏਰੀਆ ਇੱਕ ਟ੍ਰੇਡ ਦਾ, ਅੱਜ ਈਰਾਨ ਦੀ ਆਪਣੇ ਸਾਹਮਣੇ ਐਗਜ਼ਾਮਪਲ ਹੈ, ਦੁਨੀਆ ਦੇ ਟ੍ਰੇਡ ਨੂੰ ਠੱਲ ਪਾ ਕੇ ਉਹਨਾਂ ਨੇ ਗੋਡੇ ਲਵਾਤੇ ਅਮਰੀਕਾ ਵਰਗੇ ਮੁਲਕ ਦੇ ਵਿੱਚ। ਅੱਜ ਪ੍ਰੈਜ਼ੀਡੈਂਟ ਟਰੰਪ ਕਹਿੰਦਾ ਮੈਂ 5 ਦਿਨ ਲਈ ਇਹਨੂੰ ਓਬੇਂਸ 'ਚ ਲੈ ਕੇ ਜਾ ਰਿਹਾ ਕਿਉਂਕਿ ਟ੍ਰੇਡ ਬੰਦ ਹੋ ਗਿਆ, ਇਸ ਕਰਕੇ ਫੌਜਾਂ ਰੁਕ ਜਾਂਦੀਆਂ ਨੇ। ਸਾਨੂੰ ਸਮਝਣਾ ਪਏਗਾ ਜੇ ਸਾਨੂੰ ਇੰਡਿਊਰਿੰਗ ਪੀਸ ਚਾਹੀਦੀ ਹੈ ਇਸ ਖਿੱਤੇ ਦੇ ਵਿੱਚ, ਤੇ ਸਾਨੂੰ ਇਹ ਜਿਹੜਾ ਅੱਜ ਦੁਨੀਆ ਦੇ ਵਿੱਚ ਮੌਕਾ ਮਿਲਿਆ ਹੈਗਾ, ਜਿਓਪੋਲਿਟਿਕਸ ਦੀ ਚੇਂਜ ਦਾ ਮੌਕਾ ਮਿਲਿਆ ਹੈਗਾ, ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਪੈਟਰੋਲੀਅਮ ਪਾਈਪਲਾਈਨਸ ਦੇ ਥਰੂ ਆਵੇ, ਇੱਥੇ ਪੈਟਰੋਕੈਮੀਕਲ ਇੰਡਸਟਰੀ ਆਏ, ਇੱਥੇ ਪਲਾਸਟਿਕਸ ਹੋਣਗੇ, ਸਾਰਾ ਕੁਝ ਹੋਊਗਾ। ਸੋ ਇਸ ਕਰਕੇ ਅਸੀਂ ਇਸ ਗੱਲ ਤੇ ਅੱਜ ਚਾਹੁੰਦੇ ਹਾਂ ਵੀ ਇਹ ਵਕਤ ਦੀ ਲੋੜ ਹੈ, ਵਕਤ ਦੀ ਲੋੜ ਹੈ ਤੇ ਸਾਡਾ ਫਾਇਦਾ ਹੈ, ਪੰਜਾਬ ਦੀ ਪ੍ਰੋਸਪੈਰਿਟੀ ਦਾ ਫਾਇਦਾ ਹੈ। ਇਸ ਕਰਕੇ ਅਸੀਂ ਜਿਹੜੀ 28 ਤਰੀਕ ਨੂੰ ਵਾਘਾ ਖੋਲ੍ਹੋ ਰੈਲੀ ਰੱਖੀ ਹੈ, ਔਰ ਉਸ ਰੈਲੀ ਦੇ ਜ਼ਰੀਏ ਅਸੀਂ ਸਾਰੀ ਦੁਨੀਆ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ ਅਮਨ ਦਾ ਰਾਸਤਾ ਵਪਾਰ ਦੇ ਰਾਹੀਂ ਆਪਾਂ ਖੋਲੀਏ। ਤੇ ਜਿਹੜੀ ਇੰਡਸਟਰੀਅਲ ਡੀਟੇਲ ਹੈ ਉਹ ਮੈਂ ਹੁਣ ਸਰਦਾਰ ਇਮਾਨ ਸਿੰਘ ਨੂੰ ਰਿਕੁਐਸਟ ਕਰੂੰਗਾ ਤੁਹਾਡੇ ਨਾਲ ਸ਼ੇਅਰ ਕਰਨ ਦੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਅਮਿਤ ਸ਼ਾਹ ਉਰੇ ਆਪਣੀ ਰੈਲੀ ਤੇ ਆਇਆ, ਉਹਨੇ ਵਚਨ ਕੀਤਾ ਕਿ ਅਸੀਂ ਹਿੰਦੂ ਰਾਸ਼ਟਰ ਖੜਾ ਕਰਨਾ ਹੈ। ਜਿਹੜੇ ਸੋਚ RSS BJP ਦੀ ਹੈ ਉਹ ਸਰਵਰਕਰ ਤੋਂ ਉੱਠਦੀ ਹੈ, ਔਰ ਸਰਵਰਕਰ ਕਹਿੰਦਾ ਹੈ ਕਿ ਜੇ ਤੁਸੀਂ ਹਿੰਦੂ ਇਕੱਠੇ ਕਰਨੇ ਹੈ ਤਾਂ ਤੁਸੀਂ ਇੱਕ ਨਿਸ਼ਾਨਾ ਮੁਸਲਮਾਨ ਬਣਾਓ ਤੇ ਉਹਦੇ ਉੱਤੇ ਹਮਲਾ ਕਰੋ। ਪ੍ਰੈਕਟੀਕਲੀ ਜੇ ਅਸੀਂ ਦੇਖੀਏ, ਜਦ ਵੀ ਕੋਈ ਲੋਕ ਸਭਾ ਦਾ ਚੋਣ ਆਉਂਦਾ ਹੈ ਤਾਂ ਸਾਡੇ ਸਾਹਮਣੇ ਇੱਕ ਚੁਣੌਤੀ ਖੜੀ ਹੋ ਜਾਂਦੀ ਹੈ ਕਿ ਨਾਲ ਦੀ ਨਾਲ ਕੋਈ ਨਾ ਕੋਈ ਹਮਲਾ ਪਾਕਿਸਤਾਨ ਦੇ ਉੱਤੇ ਕਰਨਾ ਹੀ ਹੁੰਦਾ ਹੈਗਾ। ਪਿਛਲੇ 2 ਇਲੈਕਸ਼ਨ ਸਾਈਕਲ 'ਚ ਅਸੀਂ ਦੇਖ ਲਿਆ, ਇਸ ਨੂੰ ਅਟਲ ਬਿਹਾਰੀ ਵਾਜਪਾਈ ਨੇ ਵੀ ਅਪਣਾਇਆ, ਇੰਦਰਾ ਗਾਂਧੀ ਨੇ ਵੀ ਅਪਣਾਇਆ, ਸਾਰਿਆਂ ਨੇ ਅਪਣਾਇਆ ਹੈਗਾ। ਹਿੰਦੀ ਹਾਰਟਲੈਂਡ ਦੇ ਵਿੱਚ ਚੋਣ ਆਇਆ ਨਹੀਂ, ਪਾਕਿਸਤਾਨ ਦੇ ਉੱਤੇ ਜਾਂ ਕੋਈ ਮੁਸਲਮਾਨਾਂ ਦੇ ਉੱਤੇ ਹਮਲਾ ਕੀਤਾ ਨਹੀਂ, ਇਹ ਇੱਕ ਸਾਈਕਲ ਬਣ ਗਿਆ ਹੈਗਾ। ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਇਹ ਦਿੱਲੀ ਦੀ ਸੋਚ ਪੰਜਾਬ 'ਤੇ ਕਰ ਰਹੀ ਹੈਗੀ ਹੈ। ਇਹ ਜਿਹੜੇ ਬਾਰ-ਬਾਰ ਅਸੀਂ ਲੜਾਈਆਂ ਜੰਗ ਲੜਦੇ ਹਾਂ, ਅਸੀਂ ਬਾਰਡਰ 'ਤੇ ਦੇਖਿਆ ਸੀਗਾ, ਉੱਥੇ ਗੋਲਾਬਾਜੀ ਹੁੰਦੀ ਹੈ, ਮਿਸਾਈਲ ਆਉਂਦੇ ਆ, ਡਰੋਨ ਆਉਂਦੇ ਆ। ਫਿਰੋਜ਼ਪੁਰ ਅਸੀਂ ਜਾ ਕੇ ਦੇਖਿਆ, ਇੱਕ ਡਰੋਨ ਗਿਰਨ 'ਤੇ ਉੱਥੇ ਇੱਕ ਮਾਂ, ਇੱਕ ਉਹਨਾਂ ਦੇ ਘਰੋਂ ਸਰਦਾਰ ਸਾਹਿਬ ਨਾਲ ਬੱਚੇ ਦੇ ਪੈਰ 'ਚ ਇਹ 2 ਜੀਵ ਖਤਮ ਹੋ ਗਏ।
ਤੇ ਘਰਾਂ 'ਚ ਮਾਲੀ ਨੁਕਸਾਨ ਵੀ ਬਹੁਤ ਹੋਇਆ। ਉਹਦਾ ਕਿਸੇ ਨੇ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਹੈਗਾ। ਪੰਜਾਬ ਲਗਾਤਾਰ ਜਿਹੜਾ ਇਹ ਜੰਗ ਦਾ ਬੋਝ ਸਾਡੇ ਉੱਤੇ ਪਾਈ ਜਾਂਦੇ ਆ, ਪਰ ਅਸੀਂ ਲੜਾਈ ਚਾਹੁੰਦੇ ਨਹੀਂ ਹੈ। ਇੱਕ ਨਵਾਂ ਹੁਣ ਸਿਲਸਿਲਾ ਚੱਲਿਆ ਜਿਹੜਾ ਜਨਰਲ KJ ਸਿੰਘ ਨੇ ਹਾਈਡਰੋਲੋਜੀਕਲ ਵਾਰਫੇਅਰ ਦੀ ਗੱਲ ਕਰਤੀ ਹੈ, ਔਰ ਪ੍ਰਧਾਨ ਸਾਹਿਬ ਨੇ ਬੜੇ ਲੰਮੇ ਸਮੇਂ ਤੋਂ ਪਹਿਲਾਂ ਕਿਹਾ ਸੀ ਕਿ ਪਾਣੀ ਵੀ ਹੁਣ ਵੈਪਨ ਦੇ ਤੌਰ ਤੇ ਵਰਤਿਆ ਜਾ ਰਿਹਾ, ਔਰ ਇਹਦੇ ਨਾਲ ਜਿਹੜਾ ਪਿਛਲੇ ਹੜ੍ਹ ਆਏ ਆ ਉਹਦੇ ਵਿੱਚ ਇੰਡਸ ਵਾਟਰ ਟਰੀਟੀ ਵੀ ਐਬਰੋਗੇਟ ਜੰਗ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਵਿੱਚ ਕੀਤੀ ਗਈ ਹੈਗੀ ਹੈ। ਹੁਣ ਪ੍ਰਧਾਨ ਸਾਹਿਬ ਸਾਡੇ ਪੁਲਿਸ 'ਚ ਰਹੇ ਆ, ਤੇ ਜਿਹੜਾ ਇਲਾਕੇ 'ਚ ਸਿੰਚਾਈ ਹੁੰਦੀ ਹੈ ਨਦੀ ਦੀ, ਉੱਥੇ ਜਿਹੜੀਆਂ ਲੜਾਈਆਂ ਹੁੰਦੀਆਂ ਮੋਗੇ ਦੀਆਂ ਹੁੰਦੀਆਂ, ਪਾਣੀ ਦੇ ਵਾਰ ਦੀ ਹੁੰਦੀ ਹੈ, ਪਾਣੀ ਵਰਤੋਂ ਦੀ ਹੁੰਦੀ ਹੈ, ਇੱਥੇ ਤੱਕ ਕਿ ਵੀ ਮਰਡਰ ਵੀ ਹੋ ਜਾਂਦੇ ਹੈਗੇ ਆ। ਹੁਣ ਮੈਨੂੰ ਦੱਸੋ ਕਿ ਜੇ ਤੁਸੀਂ ਪਾਕਿਸਤਾਨ ਦਾ ਪਾਣੀ ਰੋਕ ਦੋਗੇ ਤੇ ਉੱਥੇ ਦੇ ਜ਼ਿਮੀਂਦਾਰ ਫਿਰ ਤੁਹਾਨੂੰ ਭਲਾ ਕਹਿਣਗੇ? ਇਹ ਤਾਂ ਲੜਾਈ ਵੱਲ ਵਧਣਗੇ, ਲੜਾਈ ਦਾ ਮਾਹੌਲ ਪੈਦਾ ਹੋਊਗਾ। ਸੋ ਜਿਹੜਾ ਇੰਟਰਬੇਸਨ ਟਰਾਂਸਫਰ ਆਫ ਪਾਣੀ ਹੈ ਉਹਦੇ ਅਸੀਂ ਬਿਲਕੁਲ ਬਰਖਲਾਫ ਹੈ, ਕਿਉਂਕਿ ਉਹਦੇ ਨਾਲ ਲੜਾਈਆਂ ਤੇ ਜੰਗ ਬਿਲਕੁਲ ਪੈਦਾ ਹੋਣੇ ਹੈ। ਇਹ ਭਾਰਤ ਜ਼ਾਤੀ ਕਰ ਰਿਹਾ ਹੈਗਾ। ਜਿੱਥੇ ਅੱਜ ਭਾਈਵਾਲ ਦੇ ਨਾਲ ਆਪਾਂ ਗੈਸ ਲੈ ਕੇ ਆ ਸਕਦੇ ਹੈਗੇ ਆ, 2 ਪਾਈਪਲਾਈਨਾਂ ਪ੍ਰਪੋਜ਼ ਹੋਈਆਂ ਸੀ। ਇੱਕ ਸੀਗੀ ਤੁਰਕਮੈਨਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਇੰਡੀਆ ਦੀ, ਨੂੰ TAPI ਕਹਿੰਦੇ ਆ, ਜਿਸ ਨੇ ਜਾ ਕੇ ਫਾਜ਼ਿਲਕਾ ਦੇ ਵਿੱਚ ਉਹਦਾ ਹੈੱਡ ਆਉਣਾ ਸੀਗਾ, ਔਰ ਉਸ ਤੋਂ ਬਾਅਦ ਸੈਕੰਡਰੀ ਲਾਈਨਾਂ ਨਿਕਲਣੀਆਂ ਸੀ। ਜਦ ਤੁਸੀਂ ਇਹ ਗੈਸ ਦੀਆਂ ਲਾਈਨਾਂ ਫਿਰੋਜ਼ਪੁਰ, ਤਰਨਤਾਰਨ ਸਾਹਿਬ, ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ ਤਾਈਂ ਪਹੁੰਚਾ ਦਿੰਦੇ ਹੋ, ਜਿਵੇਂ ਬਿਜਲੀ ਬਿਨਾਂ ਅੱਜ ਕੋਈ ਕੰਮ ਨਹੀਂ ਹੁੰਦਾ, ਨਾ ਬੱਚਾ ਪੜ੍ਹ ਸਕੇ ਨਾ ਮਸ਼ੀਨ ਚੱਲ ਸਕੇ। ਗੈਸ ਬੇਸਡ ਇਕੋਨਮੀ ਇੱਕ ਪ੍ਰਦੂਸ਼ਣ ਮੁਕਤ ਇਕੋਨਮੀ ਬਣ ਸਕਦੀ ਹੈ, ਪ੍ਰਦੂਸ਼ਣ ਘਟਾ ਸਕਦੇ ਹੈਗੇ ਆ, ਔਰ ਉਹਦੇ ਨਾਲ ਜਿਹੜੀ ਇੰਡਸਟਰੀ ਖੜੀ ਹੋ ਸਕਦੀ ਹੈ। ਉਹਦੇ ਵਿੱਚ ਗੋਬਿੰਦਗੜ੍ਹ ਤੁਸੀਂ ਦੇਖ ਲਓ, ਸਾਡਾ ਮੰਡੀ ਗੋਬਿੰਦਗੜ੍ਹ ਬਿਲਕੁਲ ਖੋਖਲ ਹੋ ਗਿਆ, ਸਾਰੇ ਉੱਠ ਕੇ ਚਲੇ ਗਏ ਆ ਗੁਜਰਾਤ। ਕਿਉਂ? ਕਿਉਂਕਿ ਹੁਣ ਸ਼ਿਪਾਂ ਰਾਹੀਂ ਉੱਥੇ ਗੈਸ ਆਉਂਦੀ ਹੈ, ਉੱਥੇ ਪੈਟਰੋਕੈਮੀਕਲ ਇੰਡਸਟਰੀ ਖੜੀ ਹੋ ਗਈ ਹੈ, ਉਹਦੇ ਅੱਗੇ ਪਾਵਰ ਸੈਕਟਰ ਖੜਾ ਹੋ ਗਿਆ, ਗੈਸ ਬੇਸਡ ਉੱਥੇ ਜਿਹੜੇ ਸੋਰਸ ਬਣ ਗਏ ਐਨਰਜੀ ਦੇ, ਉਹਦੇ ਨਾਲ ਸਟੀਲ ਮਿੱਲਾਂ ਉੱਥੇ ਚਲੀ ਗਈਆਂ। ਕਹਿਣ ਦਾ ਭਾਵ ਕਿ ਜਿੰਨੀ ਦੇਰ ਸਾਡੇ ਕੋਲੇ ਇਹੋ ਜਿਹੇ ਸਾਧਨ ਨਹੀਂ ਆਉਂਦੇ ਹੈਗੇ, ਅਸੀਂ ਜਿਹੜੀ ਆਪਣੀ ਇਕਨੋਮੀ ਨੂੰ ਤਬਦੀਲ ਨਹੀਂ ਕਰ ਸਕਦੇ। ਜੇ ਆਪਾਂ ਰੇਟ ਵੀ ਦੇਖੀਏ ਜਿੰਸਾਂ ਦੇ, ਪਾਕਿਸਤਾਨ ਦੇ ਵਿੱਚ ਸਟੋਰੇਜ ਕਪੈਸਿਟੀ ਘੱਟ ਹੈ, ਤੁਹਾਡੀ ਕਣਕ ਵੀ ਉੱਥੇ ਮਹਿੰਗੀ ਵਿਕ ਸਕਦੀ ਹੈ। ਜਿਹੜੀ ਤੁਹਾਡੇ ਬਾਸਮਤੀ ਤੇ ਜੀਰੀ ਹੈ ਉਹਦਾ ਵੀ 1000 ਰੁਪਏ ਦਾ ਫਰਕ ਪੈ ਸਕਦਾ ਹੈਗਾ ਜੇ ਉੱਥੇ ਅਸੀਂ ਵੇਚਣ ਲੱਗ ਪਏ। ਕਹਿਣ ਦਾ ਭਾਵ ਕਿ ਵਪਾਰ ਐਡਮ ਸਮਿਥ ਦੇ ਸਮੇਂ ਤੋਂ ਇੱਕ ਬਹੁਤ ਵੱਡਾ ਤਰੀਕਾ ਮਨੁੱਖਤਾ ਨੂੰ ਚੱਕਣ ਵਾਸਤੇ ਮੰਨਿਆ ਗਿਆ। ਇਹ ਬੇਸਿਸ ਹੈ ਇਕਨੋਮੀ ਦਾ। ਔਰ ਦੂਜੇ ਪਾਸੇ ਇੱਕ ਹੋਰ ਇਕਨੋਮਿਸਟ ਜੌਨ ਮੇਨਰਡ ਕੇਨਜ਼, ਜਿਹੜੀ ਇਕਨੋਮਿਕ ਕਨਸੀਕੁਐਂਸਿਸ ਆਫ ਕੀ ਕਹਿੰਦੇ ਆ ਪੀਸ ਲਿਖਿਆ ਸੀ ਜਦ ਪਹਿਲਾ ਵਿਸ਼ਵ ਜੰਗ ਖਤਮ ਹੋਇਆ, ਉਹਦੇ ਵਿੱਚ ਜਿਹੜੇ ਜੇਤੂ ਸੀਗੇ ਜਿਵੇਂ ਇੰਗਲੈਂਡ, ਅਮਰੀਕਾ, ਫਰਾਂਸ, ਜਰਮਨੀ ਦੇ ਉੱਤੇ ਐਡੇ ਵੱਡੇ ਡੰਡ ਲਾਤੇ ਕਿ ਉੱਥੇ ਤਬਾਹੀ ਮਚ ਗਈ, ਕੋਈ ਇੰਡਸਟਰੀ ਨਹੀਂ ਖੜੀ, ਜਿਸ ਕਰਕੇ ਰੂਸ 'ਚ ਹਿਟਲਰ ਵਰਗੇ ਦੂਜੇ ਵਿਸ਼ਵ ਜੰਗ ਦੇ ਲਈ ਤਿਆਰ ਹੋ ਗਏ। ਜਦ ਤੁਸੀਂ ਕਿਤੇ ਤਬਾਹੀ ਸੋਚਦੇ ਹੋ, ਇਹ ਨਾ ਸੋਚਿਓ ਕਲੇਸ਼ ਤੁਹਾਡੇ ਘਰਾਂ 'ਚ ਨਹੀਂ ਆਊਗਾ। ਜੇ ਪਾਕਿਸਤਾਨ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਉਹਨੂੰ ਬਿਲਕੁਲ ਬੰਜਰ ਕਰਨਾ ਚਾਹੁੰਦੇ ਹੋ, ਉਹ ਬੰਦੇ ਉੱਠ ਕੇ ਲੜਨ ਨੂੰ ਤਿਆਰ ਹੋਣਗੇ। ਤੇ ਅਸੀਂ ਲੜਾਈ ਨਹੀਂ ਚਾਹੁੰਦੇ, ਅਸੀਂ ਅਮਨ ਤੇ ਸ਼ਾਂਤ ਤੇ ਵਾਧਾ ਚਾਹੁੰਦੇ ਹਾਂ। ਅਸੀਂ ਮਨੁੱਖਤਾ ਦੀ ਬਸਣ ਦੇ ਹੱਕ 'ਚ ਹੈ, ਨਾ ਕਿ ਜੰਗਾਂ 'ਚ ਪੈ ਕੇ। ਸੋ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਇਕੱਲੇ ਬਾਰਡਰ ਦਾ, ਵਾਘੇ ਦਾ ਨਹੀਂ ਹੈ। ਅਸੀਂ ਹਰੇਕ ਥਾਂ ਕਰਤਾਰਪੁਰ ਸਾਹਿਬ ਖੁੱਲ੍ਹਾ ਚਾਹੁੰਦੇ ਹਾਂ, ਅਸੀਂ ਆਵਾਜਾਈ ਫਿਰੋਜ਼ਪੁਰ, ਫਾਜ਼ਿਲਕਾ ਸਾਰੇ ਬਾਰਡਰ ਤੇ ਚਾਹੁੰਦੇ ਹਾਂ। ਦੂਜੀ ਪਾਈਪਲਾਈਨ ਈਰਾਨ, ਪਾਕਿਸਤਾਨ, ਇੰਡੀਆ, ਇਹ ਜਿਹੜੀ ਪਾਈਪਲਾਈਨ ਹੈ ਇਹ ਹੁਣ ਰੁਕੀ ਹੋਈ ਹੈ। ਤੁਰਕਮੈਨਿਸਤਾਨ ਵਾਲੀ, ਤੁਰਕਮੈਨਿਸਤਾਨ ਨੇ ਆਪਣਾ ਪੂਰਾ ਪਾਈਪ ਖਤਮ ਕਰਤਾ, ਅਫਗਾਨਿਸਤਾਨ ਨੇ ਇਸ ਸਾਲ ਦੇ ਵਿੱਚ ਆਪਣੀ ਪਾਈਪ ਖਤਮ ਕਰ ਦੇਣੀ ਹੈ। ਫਿਰ ਜਿਹੜੀ ਇਹ ਕੱਟੀ ਕੀਤੀ ਹੋਈ ਹੈ ਇੰਡੀਆ ਤੇ ਪਾਕਿਸਤਾਨ ਨੇ, ਉਹਨਾਂ ਨੇ ਪਾਕਿਸਤਾਨ ਦੀ ਪਾਈਪਲਾਈਨ ਪੂਰੇ ਬਾਰਡਰ ਤਾਈਂ ਆਉਣ ਨਹੀਂ ਦੇਣੀ। ਮੈਂ ਭਾਰਤ ਨੂੰ ਬੇਨਤੀ ਕਰਦਾ ਕਿ ਤੁਸੀਂ ਅਖੰਡ ਭਾਰਤ ਦੀਆਂ ਗੱਲਾਂ ਬੰਦ ਕਰਕੇ ਜੋ ਲੋਕਲ ਇੱਥੇ ਕੰਮ ਚੱਲ ਰਿਹਾ ਹੈਗਾ, ਜੋ ਸਾਨੂੰ ਲੋੜ ਹੈ ਉਹਦੇ ਵੱਲ ਧਿਆਨ ਦੇਣ ਕੇ ਉਹ ਪਾਈਪਲਾਈਨ ਪਾਕਿਸਤਾਨ ਦੇ ਨਾਲ ਸਮਝੌਤਾ ਕਰਕੇ ਸਾਡੇ ਉਰੇ ਫਾਜ਼ਿਲਕਾ ਪਹੁੰਚਾਓ। ਸਾਨੂੰ ਇਹਦੀ ਲੋੜ ਹੈ।
ਤੁਸੀਂ ਸਾਡੇ ਬੱਚੇ ਮਾਰੀ ਜਾ ਰਹੇ ਹੋ ਕਿ ਬੇਰੁਜ਼ਗਾਰੀ ਜੇ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕੋਈ ਕਿਸੇ ਟ੍ਰੇਡ 'ਤੇ ਚਲੇ ਜਾ ਰਿਹਾ। ਹੁਣ ਤਾਂ ਤੁਸੀਂ ਦੇਖ ਲਓ ਸਾਰੇ ਪੰਜਾਬ 'ਚ ਜਿਹੜੇ ਬਾਹਰ ਦੁਬਈ 'ਚ ਕੰਮ ਕਰਦੇ ਸੀ ਉਹਨਾਂ ਨੂੰ ਕੋਈ ਥਾਂ ਹੀ ਨਹੀਂ ਹੈ ਕਿਤੇ ਜਾਣ ਦੀ। ਜੇ ਉਹ ਬੱਚਾ ਸਾਰਾ ਵਾਪਸ ਆ ਗਿਆ ਉਰੇ ਕੋਈ ਕੰਮ ਨਹੀਂ ਹੈ ਤੇ ਇੱਥੇ ਤਾਂ ਬਹੁਤ ਵੱਡੇ ਪ੍ਰੋਬਲਮ ਆ ਜਾਣੇ ਹੈਗੇ ਆ। ਇੱਥੇ ਸਾਡੇ ਸਮਾਜ 'ਚ ਖੜੇ ਹੋ ਜਾਣੇ ਆ। ਜਿਹੜਾ ਬੰਦਾ ਕਮਾ ਨਹੀਂ ਸਕਦਾ, ਘਰ 'ਚ ਉਹਦੀ ਰਿਸਪੈਕਟ ਨਹੀਂ ਹੁੰਦੀ, ਉਹਦੇ ਘਰਾਂ ਲੜਾਈਆਂ ਹੁੰਦੀਆਂ, ਮਾੜੇ ਕੰਮਾਂ ਦੇ ਪੈਣ ਦੇ ਸ਼ੱਕ ਸਾਨੂੰ ਹੈਗੇ ਕਿ ਉਧਰ ਨੂੰ ਚਲੇ ਜਾਣਗੇ। ਫਿਰ ਕਹਿਣਗੇ ਜੀ ਕਿ ਇਹ ਤਾਂ ਪੰਜਾਬ ਉਗਰਵਾਦੀ ਹੈ, ਇਹਦੇ ਉੱਤੇ ਐਮਰਜੈਂਸੀ ਲਾ ਕੇ ਸਾਰਿਆਂ ਨੂੰ ਮਾਰ ਦਿਓ, ਇਹਨਾਂ ਨੂੰ ਖਤਮ ਕਰ ਦਿਓ। ਜੇ ਤੁਸੀਂ ਸਾਡੀਆਂ ਜੌਬਸ ਨਹੀਂ ਕ੍ਰੀਏਟ ਕੀਤੀਆਂ, ਸਾਨੂੰ ਇਕਨੋਮੀ ਦਿੱਤੀ ਨਹੀਂ, ਤਾਂ ਪੰਜਾਬ ਦੀ ਸਥਿਤੀ ਅੱਗੇ ਮਾੜੀ ਹੋਣ ਲੱਗੀ ਹੈ। ਅੱਜ ਜੀਓ ਪੋਲੀਟਿਕਸ ਬਦਲ ਰਹੀ ਹੈ। ਅਸੀਂ ਕੋਈ ਵਿਤਕਰਾ ਨਹੀਂ ਚਾਹੁੰਦੇ, ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਵਪਾਰ ਚਾਹੁੰਦੇ ਹਾਂ, ਅਸੀਂ ਆਪਣਾ ਆਰਥਿਕਤਾ ਵਧਾਉਣਾ ਚਾਹੁੰਦੇ ਹਾਂ। ਸਾਡੇ ਉੱਤੇ ਆਪਣੀ ਆਈਡੀਓਲੋਜੀ ਨਾ ਠੋਕੋ। ਅਸੀਂ ਹਿੰਦੂ ਰਾਸ਼ਟਰ ਦੇ ਹੱਕ 'ਚ ਨਹੀਂ ਹੈ। ਅਸੀਂ ਆਪਣੇ ਆਪ ਦੇ ਗੁਰੂਆਂ ਦੀ ਸੋਚ ਦੇ ਅਧੀਨ ਰਹਿਣਾ ਬਸਣਾ ਚਾਹੁੰਦੇ ਹਾਂ। ਤੇ ਸਾਡਾ ਇਤਿਹਾਸਿਕ ਗੁਰਸਥਾਨ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਉੱਥੇ ਆਵਾਜਾਈ ਚਾਹੀਦੀ ਹੈ, ਉਹਦੀ ਸੁਰੱਖਿਆ ਚਾਹੀਦੀ ਹੈ, ਉਹਦੀਆਂ ਅਰਦਾਸਾਂ ਕਰਦੇ ਹਾਂ। ਅਸੀਂ ਕਿਰਤ ਕਮਾਈ ਵਾਲੀ ਕੌਮ ਹੈ, ਅਸੀਂ ਗ੍ਰਹਿਸਥ ਜੀਵਨ ਵਾਲੀ ਕੌਮ ਹੈ। ਅਸੀਂ ਬਸ ਕੇ ਆਪਣੇ ਪਰਿਵਾਰ ਬੁਲਾ ਕੇ ਇਹ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ। ਸੋ ਦਿੱਲੀ ਨੂੰ ਇਹ ਸਖਤ ਸੁਨੇਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਬਾਰਡਰ ਓਪਨ ਦੀ ਗੱਲ ਚੱਲਦੀ ਹੈ ਜੀ, ਉਦੋਂ ਪੰਜਾਬ ਦੇ ਸੂਬੇ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਹੋਵੇ ਜਾਂ ਸੈਂਟਰ, ਉਹ ਇੱਕੋ ਬੋਲੀ ਬੋਲਦੇ ਆ ਕਿ ਜਿਹੜੇ ਸਾਡੇ ਵੱਲ ਲਾਸ਼ਾਂ ਤੀਜੇ ਦਿਨ ਭੇਜ ਦਿੰਦੇ, ਉਹਨਾਂ ਨਾਲ ਅਸੀਂ ਵਪਾਰ ਕਿਵੇਂ ਕਰ ਸਕਦੇ ਹਾਂ। ਇਹਦੇ ਬਾਰੇ ਤੁਹਾਡਾ ਕੀ ਖਿਆਲ? ਮਾਨ ਸਾਹਿਬ ਤੁਸੀਂ ਇਹਦਾ ਜੇ ਜਵਾਬ ਹੈ, ਇਹ ਮਹਿਫੂਜ਼ ਨਹੀਂ ਹੈ ਕਿ ਲਾਸ਼ਾਂ ਭੇਜ ਦਿੰਦੇ ਆ, ਇਹ ਕਰ ਦਿੰਦੇ ਆ। ਆਪਾਂ ਵੀ ਬਹੁਤ ਲਾਸ਼ਾਂ ਦਾ ਸ਼ਿਕਾਰ ਖੇਡਦੇ ਆ। ਹੁਣੇ ਫਾਜ਼ਿਲਕਾ ਦੇ ਵਿੱਚ ਇਹ ਖੇਮਕਰਨ ਦੇ ਵਿੱਚ ਇੱਕ ਪਾਕਿਸਤਾਨ ਦਾ ਬੰਦਾ ਬਾਰਡਰ ਟੱਪ ਗਿਆ ਸੀ, ਉਹਨੂੰ ਮਾਰਤਾ BSF ਨੇ। ਉਹਨੂੰ ਫੜਿਆ ਕਿਉਂ ਨਹੀਂ? ਮੇਰਾ ਮਤਲਬ ਹੈ ਕਿ ਇਹੋ ਜਿਹੀ ਦੁਸ਼ਮਣੀ ਪਾਉਣ ਦੇ ਲਈ ਕੋਈ ਫਾਇਦਾ ਤਾਂ ਨਹੀਂ। ਆਪਾਂ ਭਰਾ ਹੈਗੇ ਆ, ਇੱਕੋ ਸਾਡਾ ਇਹ ਕਲਚਰ ਹੈ, ਇੱਕੋ ਸਾਡੀ ਜ਼ਬਾਨ ਹੈ, ਇੱਕੋ ਹੀ ਖਾਣਾ ਪੀਣਾ ਹੈਗਾ, ਅਤੇ ਆਪਾਂ ਸੁਲ੍ਹਾਂ ਦੇ ਨਾਲ ਕਿਉਂ ਨਹੀਂ ਰਹਿ ਸਕਦੇ ਹੈਗੇ? ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਟ੍ਰੇਡ ਖੁੱਲ੍ਹੇ ਅਤੇ ਇਹ ਬਹਾਨਾ ਨਹੀਂ ਹੋਣਾ ਚਾਹੀਦਾ ਕਿ ਟੈਰਰਿਜ਼ਮ ਆ ਜੂਗੀ ਜੀ, ਫਲਾਣੀ ਚੀਜ਼ ਆ ਜੂਗੀ। ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਔਰ ਪੰਜਾਬ ਦੇ ਬੰਦੇ ਨੂੰ ਇਹੋ ਜਿਹੀ ਚੀਜ਼ ਗੱਲ ਕਰਨੀ ਨਹੀਂ ਚਾਹੀਦੀ। ਇਹ ਸਿਰਫ ਯੂਪੀ ਜਾਂ ਬਿਹਾਰ ਦਾ ਬੰਦਾ ਕਰੇ ਕਿ ਦਹਿਸ਼ਤਗਰਦੀ ਆ ਜਾਏਗੀ, ਫਲਾਣੀ ਚੀਜ਼ ਆ ਜੂਗੀ, ਇਹ ਉਹਦਾ ਕੰਮ ਹੈ। ਸਾਡੇ ਪੰਜਾਬ ਦੇ ਵਿੱਚ ਕੋਈ ਦਹਿਸ਼ਤਗਰਦੀ ਇਹੋ ਜਿਹੀ ਆਈ ਨਹੀਂ ਹੈ। ਇੱਕ ਅੱਧਾ ਕਿਤੇ ਹੋ ਜਾਂਦਾ, ਉਹ ਵੀ BSF ਮਾਰਦੀ ਹੈ ਬੇਗੁਨਾਹ ਬੰਦਿਆਂ ਨੂੰ। ਤਾਂ ਮੇਰਾ ਮਤਲਬ ਇਹ ਕੋਈ ਵੱਡਾ ਪ੍ਰੋਬਲਮ ਨਹੀਂ ਹੈ ਜਿਹਦੇ ਨਾਲ ਕਿ ਅਸੀਂ ਆਪਣੀ ਟ੍ਰੇਡ ਬੰਦ ਕਰ ਦਈਏ। ਤੁਹਾਡੇ ਇਹ ਲਾਲੇ ਬਾਣੀਏ ਕਰੋੜਾਪਤੀ ਹੋ ਜਾਣਗੇ, ਜ਼ਿਮੀਂਦਾਰਾਂ ਦੇ ਕਰਜ਼ੇ ਟੁੱਟ ਜਾਣਗੇ, ਨੌਕਰੀਆਂ ਹੋ ਜਾਣਗੀਆਂ। ਜਿਹੜੇ ਇਹ ਧੰਦੇ ਹੈਗੇ ਆ ਚਿੱਟੇ ਛੁੱਟੇ ਦੇ, ਇਹ ਵੀ ਨੌਕਰੀਆਂ 'ਚ ਆ ਜਾਣਗੇ। ਜਿਹੜੇ ਇਹ ਦੂਸਰੇ ਉਹਨਾਂ ਨੂੰ ਕੀ ਕਹਿੰਦੇ ਆ, ਇਹ ਜਿਹੜੇ ਬੰਦੂਕਾਂ ਦੇ ਨਾਲ ਗੈਂਗਸਟਰ ਹੈ, ਉਹ ਵੀ ਕੰਮ ਦੇ ਉੱਤੇ ਲੱਗਣਗੇ। ਹੁਣ ਮੈਂ ਜਿੱਥੇ ਮੈਂਬਰ ਪਾਰਲੀਮੈਂਟ ਸੰਗਰੂਰ ਦਾ ਲੱਗਿਆ, ਉੱਥੇ ਕੋਈ ਗੈਂਗਸਟਰ ਨਹੀਂ ਸੀਗਾ, ਕਿਸੇ ਤੋਂ ਖਰੋਤੇ ਨਹੀਂ ਆਈ, ਕਿਸੇ ਦੇ ਘਰ 'ਚ ਇਨਕਮ ਟੈਕਸ ਰੇਡ ਨਹੀਂ ਹੋਇਆ, ਕਿਸੇ ਦੇ ED ਨਹੀਂ ਆਇਆ। ਬਿਲਕੁਲ ਸ਼ਾਂਤੀ ਬਣਾ ਕੇ ਰੱਖੀ ਹੈ, ਕਿਉਂ ਕਰਕੇ ਸਾਰੇ ਪਾਸੇ ਸਾਫ਼ ਹੀ ਸਾਫ਼ ਸੀਗਾ। ਗਊਸ਼ਾਲਾ ਬਣਾਤੀਆਂ, ਗਊਆਂ ਹੁਣ ਤੁਸੀਂ ਦੇਖੋ ਹਿੰਦੂ ਦਾ ਧਰਮ ਹੈ, ਗਊ ਅਤੇ ਪਲਾਸਟਿਕ ਦੇ ਬੈਗਸ ਖਾਈ ਜਾਂਦੀ ਹੈ। ਇਹਦੇ 'ਚ ਸ਼ਰਮ ਨਹੀਂ ਆਉਂਦੀ ਹੈਗੀ? ਜਿਹੜੇ ਮੇਰੇ ਪਾਸੇ ਪੰਜਾਬ ਚਲੇ ਜਾਓ, ਢੇਰਾਂ ਦੇ ਢੇਰ ਗੰਦ ਦੇ ਲੱਗੇ ਪਏ ਹੈ। ਹੁਣ ਚੀਫ ਮਿਨਿਸਟਰ ਸਾਰੇ ਮਹਿਕਮਿਆਂ ਦਾ ਹੈੱਡ ਹੈ, ਇਹ ਉੱਥੇ ਬੈਠਾ ਕੀ ਕਰ ਰਿਹਾ ਹੈ ਕਿ ਜੇ ਪੰਜਾਬ ਦੀ ਸਫਾਈ ਨਹੀਂ ਕਰ ਸਕਦਾ, ਅਤੇ ਲੋਕਾਂ ਨੇ ਸਫਾਈ ਚਾਹੁੰਦੇ ਹੈ,
ਤਦੇ ਝਾੜੂ ਨੂੰ ਵੋਟਾਂ ਪਾ ਕੇ ਵਜ਼ੀਰੀ ਦਿੱਤੀ ਹੈ। ਪਰ ਆਮ ਪਾਰਟੀ ਜਿਹਦਾ ਚੈਨਲ ਝਾੜੂ ਹੈ, ਸਾਰਾ ਗੰਦਗੀ 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 ਫਿਰਦੀ ਹੈ। ਮੇਰਾ ਮਤਲਬ ਕੁਛ ਤਾਂ ਸੋਚਣਾ ਚਾਹੀਦਾ ਹੈ। ਇਹ ਟੈਰਰਿਜ਼ਮ ਉਦੋਂ ਖਤਮ ਹੋ ਜਾਊਗਾ ਜਦੋਂ ਇਹ ਇਕਨੋਮਿਕ ਪੋਜੀਸ਼ਨ ਬਹੁਤ ਵਧੀਆ ਹੋ ਜੂਗੀ, ਜਿਵੇਂ ਵਲਾਇਤ ਦੇ ਵਿੱਚ ਹੈ, ਹੋਰ ਜਗ੍ਹਾ ਦੇ ਵਿੱਚ ਹੈ। ਇਹ ਟੈਰਰਿਜ਼ਮ ਉੱਥੇ ਨਹੀਂ ਚੱਲ ਸਕਦਾ ਹੈਗਾ ਜਿੱਥੇ ਇਕਨੋਮਿਕ ਪੋਜੀਸ਼ਨ ਤਕੜੀ ਹੋਵੇ। ਤੁਸੀਂ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿਓਗੇ ਜਿਵੇਂ ਤੁਹਾਡੀਆਂ ਪਾਰਟੀਆਂ ਨੇ, ਪੋਲੀਟੀਕਲ ਪਾਰਟੀਆਂ ਨੇ, ਕਿਉਂਕਿ ਕਈ ਵਾਰ ਪਿੱਛੇ ਪ੍ਰਤਾਪ ਸਿੰਘ ਬਾਜਵਾ ਹੋਰੀ ਆਵਾਜ਼ ਚੁੱਕਦੇ ਨੇ ਪਰ ਕੋਈ ਅਸਰ ਹੁੰਦਾ ਨਹੀਂ ਕੇਂਦਰ ਸਰਕਾਰ ਤੇ। ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਇਕੱਠੀਆਂ ਹੋਣਗੀਆਂ, ਸੱਦਾ ਦਿਓਗੇ ਤੁਸੀਂ? ਮੈਂ ਤਾਂ ਦਿੱਤਾ ਹੋਇਆ ਜੀ, ਤੁਹਾਨੂੰ ਵੀ ਦਊਂਗਾ, ਤੁਸੀਂ ਵੀ ਆਇਓ। ਮੈਨੂੰ ਤਾਂ ਬਹੁਤ ਫਾਇਦਾ ਹੋਊਗਾ ਜੇ ਸਾਰੀਆਂ ਪਾਰਟੀਆਂ ਇਹ ਜਨਰਲ ਏਜੰਡਾ ਤੁਹਾਡੇ ਸਾਰਿਆਂ ਦੇ ਲਈ ਹੈ, ਮੇਰੇ ਲਈ, ਸਾਡੀ ਪਾਰਟੀ ਲਈ ਨਹੀਂ ਹੈ। ਇਹ ਪੰਜਾਬ ਤੇ ਇੰਡੀਆ ਦੇ ਫਾਇਦੇ ਦੇ ਲਈ ਹੈ। ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ, ਇਹ ਕਿਸੇ ਪਾਰਟੀ ਦਾ ਨਹੀਂ ਹੈ, ਕਿਸੇ ਗੁੱਟ ਦਾ ਨਹੀਂ ਹੈ। ਇਹ ਸਾਡਾ ਸਾਰਿਆਂ ਦਾ ਫਾਇਦਾ ਹੋਊਗਾ ਜੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਉੱਤੇ ਅਸਰ ਹੋ ਜਾਵੇ। ਜਿਹੜੇ ਅਸਲਾ ਨਜਾਇਜ਼ ਅਸਲਾ ਆ ਰਿਹਾ, ਜਿਹੜਾ ਵਾਰ-ਵਾਰ ਸਰਕਾਰ ਕਹਿ ਰਹੀ ਹੈ ਕਿ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਜਿਹੜਾ 50 ਕਿਲੋਮੀਟਰ ਦਾ ਏਰੀਆ ਹੈਗਾ, ਤੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਦਾ ਪੂਰਾ ਧਿਆਨ ਰੱਖ ਰਹੇ ਹਾਂ। ਫਿਰ ਵਾਰ-ਵਾਰ ਅਸਲਾ ਆ ਰਿਹਾ, ਨਸ਼ੇ ਕਿੰਨੀ ਵੱਡੀ ਗਿਣਤੀ ਜਾ ਰਹੇ ਨੇ, ਰੋਜ਼ਾਨਾ ਅਸਲਾ ਫੜਿਆ ਜਾ ਰਿਹਾ। ਇਸ ਦਾ ਜ਼ਿੰਮੇਵਾਰ ਤੁਸੀਂ ਕਿਸ ਨੂੰ ਸਮਝਦੇ ਹੋ? ਉਹ ਫਿਰ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਕਹਿੰਦੇ ਆ ਸਾਡੇ ਕੋਲ ਕੋਈ ਅਸਲਾ ਹੋਵੇ ਅਸੀਂ ਲੁੱਟਮਾਰ ਕਰੀਏ। ਤੇ ਜੇ ਗੌਰਮੈਂਟ ਹੀ ਲਾਇਸੈਂਸ ਦੇ ਦੇਵੇ ਤਾਂ ਸਾਰੇ ਇਹ ਕਾਨੂੰਨੀ ਤੌਰ ਦੇ ਉੱਤੇ ਹਥਿਆਰ ਰੱਖਣ ਲੱਗ ਪੈਣ। ਜਦੋਂ ਮੈਂ SSP ਸੀਗਾ, ਮੈਂ ਜਿੰਨੇ ਮਰਜ਼ੀ ਮੰਗਦੇ ਸੀਗੇ ਅਸਲਾ ਮੈਂ ਦੇ ਦਿੱਤਾ ਸੀ। ਉਹਦਾ ਫਾਇਦਾ ਕੀ ਹੋਇਆ ਕਿ ਜਦੋਂ ਪੁਲਿਸ ਦੀ ਮਿਊਟਨੀ ਹੋਈ ਸਾਰੇ ਪੰਜਾਬ ਦੇ ਵਿੱਚ, ਸਿਰਫ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਗਦਰ ਨਹੀਂ ਹੋਇਆ, ਕਿਉਂ ਕਰਕੇ ਲੋਕਾਂ ਦੇ ਕੋਲ ਅਸਲਾ ਸੀਗਾ। ਤੇ ਮੈਂ ਸਾਰੇ ਲਾਇਸੈਂਸਦਾਰ ਪੁਲਿਸ ਲਾਈਨਸ ਦੇ ਵਿੱਚ, ਕੋਤਵਾਲ ਦੇ ਵਿੱਚ ਬੁਲਾ ਲਏ ਸੀਗੇ ਕਿ ਜੇ ਕਿਸੇ ਨੇ ਗੜਬੜ ਕੀਤੀ ਹੈ ਤਾਂ ਮੇਰੀ ਅਲੱਗਾ ਫੌਜ ਲਾਇਸੈਂਸਦਾਰਾਂ ਦੀ ਉੱਥੇ ਸੀਗੀ। ਸੋ ਮੇਰਾ ਮਤਲਬ ਹੈ ਕਿ ਬਾਰਡਰ ਸਟੇਟ ਦੇ ਵਿੱਚ ਲਾਇਸੈਂਸ ਦੇਣੇ ਬਹੁਤ ਜ਼ਰੂਰੀ ਹੈ, ਜਾਂ ਕਿ ਬਾਹਰ ਤੋਂ ਅਸਲਾ ਆਵੇ ਤੇ ਲੋਕ ਚੋਰੀ ਕਰਕੇ ਆਪਣਾ ਅਸਲਾ ਰੱਖਣ। ਪੰਜਾਬ ਦੇ ਵਿੱਚ ਜਿਹੜਾ ਪਰਸੋਂ DM ਦਾ ਖੁਦਕੁਸ਼ੀ ਮਾਮਲਾ ਸਾਹਮਣੇ ਆਇਆ ਜੀ, ਉਸ ਨੂੰ ਕਿਵੇਂ ਦੇਖਦੇ ਹੋ? ਕੈਬਨਿਟ ਮੰਤਰੀ ਫਿਲਹਾਲ ਜਿਹੜਾ ਅਰੈਸਟ ਹੋ ਗਏ, ਪਰ ਬਾਕੀ ਤਰ੍ਹਾਂ ਕਹਿੰਦੇ ਆ ਵੀ CBI ਜਾਂਚ ਦੇ ਡਰ ਤੋਂ ਗ੍ਰਿਫਤਾਰ ਕਰ ਲਿਆ ਆਪਣਾ ਮੁੱਖ ਮੰਤਰੀ ਨੇ ਵੀ ਆਪਣੇ ਰਾਜ ਜਿਹੜੇ ਉਹ ਖੁੱਲ੍ਹ ਨਾ ਜਾਣ। ਉਸ ਨੂੰ ਕਿਵੇਂ ਦੇਖਦੇ ਹੋ? ਕਿਵੇਂ ਜੀ? ਉਹ ਭੁੱਲਰ ਦਾ ਹਾਂ ਕਿ ਕਹਿੰਦੇ ਆ ਕਿ CBI ਜਾਂਚ CBI ਜਾਂਚ ਤਾਂ ਹੋਣੀ ਚਾਹੀਦੀ ਹੈ ਜੀ। ਰਣਜੀਤ ਸਿੰਘ ਦੀ ਵੀ ਹੋਣੀ ਚਾਹੀਦੀ ਹੈ, ਜਿਹੜਾ ਗੁਰਦਾਸਪੁਰ ਦੇ ਵਿੱਚ ਮਾਰਤਾ ਬੇਗੁਨਾਹ ਬੰਦਾ, ਉਹਦੀ ਵੀ ਹੋਣੀ ਚਾਹੀਦੀ ਹੈ। ਇਹਦੀ ਵੀ ਹੋਣੀ ਚਾਹੀਦੀ ਹੈ। ਉਹਦੀ ਗੱਲ ਵੀ ਤਾਂ ਹੋਣੀ ਚਾਹੀਦੀ ਹੈ, ਜਿਹੜਾ ਬੇਗੁਨਾਹ ਨੌਜਵਾਨ ਬੱਚਾ ਰਣਜੀਤ ਸਿੰਘ ਮਾਰਤਾ, ਉਹਦੀ ਵੀ ਤਾਂ ਆਪਾਂ ਨੂੰ ਕਰਨੀ ਚਾਹੀਦੀ ਹੈ। ਜਿੰਨੀਆਂ ਵੀ ਮੌਤਾਂ ਬੇਗੁਨਾਹ ਦੀਆਂ ਹੁੰਦੀਆਂ ਆਪਾਂ ਨੂੰ ਉਹਦੀ ਤਫਤੀਸ਼ ਕਰਨੀ ਚਾਹੀਦੀ। ਅੱਛਾ, ਉੱਥੇ ਕਹਿੰਦੇ ਆ ਕਿ ISI ਦਾ ਇਹਦੇ ਵਿੱਚ ਹੱਥ ਹੈਗਾ, ਉਹ ਛੋਟਾ ਥਾਣੇਦਾਰ ਤੇ ਸਿਪਾਹੀ ਮਾਰਨ ਦਾ। ਹੁਣ ਛੋਟਾ ਥਾਣੇਦਾਰ ISI ਨੂੰ ਮਰਵਾਊਗੀ ਜਾਂ ਸਿਪਾਹੀ ਨੂੰ ਮਰਵਾਊਗੀ? ਸੰਦੂਰ ਦੇ ਵਿੱਚ ਟਰੰਪ ਸਾਹਿਬ ਕਹਿੰਦੇ ਹੈ ਕਿ ਮੋਦੀ ਨੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਮਰਵਾ ਦੇਣਾ ਸੀਗਾ। ਹੁਣ ਗੱਲ ਤਾਂ ਪ੍ਰਾਈਮ ਮਿਨਿਸਟਰਾਂ ਤੇ ਪਹੁੰਚੀ ਹੋਈ ਹੈ ਤੇ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਥਾਣੇਦਾਰ ਤੇ ਇੱਕ ਸਿਪਾਹੀ ਮਾਰਤਾ ISI ਨੇ। ਮੇਰਾ ਮਤਲਬ IS ਦਾ ਉਹਦਾ ਤਾਂ ਉੱਤੇ ਹੋਊਗਾ। ਜੇ ਟਰੰਪ ਨੇ ਕਹਿਤਾ ਕਿ ਇੰਡੀਆ ਪ੍ਰਾਈਮ ਮਿਨਿਸਟਰ ਪਾਕਿਸਤਾਨ ਦਾ ਮਰਾਉਣਾ ਚਾਹੁੰਦਾ ਹੈ ਤਾਂ ਫਿਰ ਤਾਂ ਇਹ ਗੱਲ ਉੱਤੇ ਉੱਠੂਗੀ, ਥੱਲੇ ਸਿਪਾਹੀ ਤੇ ਥਾਣੇਦਾਰ ਤੋਂ ਕੋਲ ਤਾਂ ਨਹੀਂ ਰੁਕ ਜੂ। ਇਹ ਆਪਾਂ ਸੋਚੀਏ ਕੀ ਹੋ ਕੀ ਰਿਹਾ ਸਾਰਾ ਕੁਝ। ਤੇ ਬਹੁਤ ਸੋਹਣੀ ਪ੍ਰੈਸ ਕਾਨਫਰੰਸ ਹੈ ਜਿਹੜੀ ਅਸੀਂ ਇਸ ਮਾਮਲਿਆਂ ਦੇ ਉੱਤੇ ਕਰ ਰਹੇ ਹਾਂ ਤੁਹਾਡੇ ਨਾਲ। ਤੇ ਹੋਰ ਤੁਸੀਂ ਪੁੱਛੋ ਜਿਹੜੇ ਇਹ ਸ਼ੱਕ ਹੈਗੇ ਆ, ਜਿਹੜੇ ਗਲਤ ਫੈਲਾਈ ਜਾਂਦੇ ਹੈ ਕਿ ਦਹਿਸ਼ਤਗਰਦੀ ਆ, ਕਿ ਦਹਿਸ਼ਤਗਰਦੀ ਕੰਟਰੋਲ ਹੋ ਜੂ ਜਦੋਂ ਤੁਹਾਨੂੰ ਨੌਕਰੀਆਂ ਮਿਲਣ ਲੱਗ ਜਾਣ, ਸਾਰਾ ਕੁਝ ਹੋ ਜੇ, ਸਟੇਬਲਾਈਜ਼ ਹੋ ਜੇ, ਸਾਰਾ ਕੁਝ ਹੋ ਜੂਗਾ। ਪੰਜਾਬ ਵਿੱਚ ਬੜੀਆਂ ਪਾਰਟੀਆਂ, ਸਿੱਖ ਪੰਥਕ ਜਿਹੜੀਆਂ ਪਾਰਟੀਆਂ ਨੇ ਵੱਖ ਹੋਈਆਂ ਨੇ। ਜੇਕਰ ਤੁਸੀਂ ਸਾਰੇ ਆਪਸ ਵਿੱਚ ਇਕੱਠੇ ਹੁੰਦੇ ਹੋ ਤਾਂ ਆਉਣ ਵਾਲੇ ਸਮੇਂ ਜੇਕਰ ਸਿੱਖ ਪੰਥਕ ਪਾਰਟੀ ਜਾਂ ਦੀ ਸਰਕਾਰ ਆਉਂਦੀ ਹੈ ਤਾਂ ਤੁਸੀਂ
ਸਭ ਤੋਂ ਪਹਿਲਾਂ ਕੀ ਕਰਨਾ ਚਾਹੋਗੇ? ਜਿਹੜੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਆਪਦੇ ਆਪ ਨੂੰ ਵਕਤ ਕੀਤਾ, ਤੁਸੀਂ ਵਕਤ ਹੈਗੇ ਹੋ, ਹੈ ਵਿਚਾਰ ਆਣਾ ਸਮੇਂ? ਹਾਂਜੀ, ਮੈਂ ਕਹਿਤਾ ਕਈ ਵਾਰੀ ਪ੍ਰੈਸ ਸਟੇਟਮੈਂਟ ਦਿੱਤਾ ਕਿ ਅਸੀਂ ਇਕੱਠੇ ਹੋਣ ਨੂੰ ਤਿਆਰ ਹਾਂ। ਅਸੀਂ ਆਮ ਪਾਰਟੀ ਤੇ ਕਾਂਗਰਸ ਜਾਂ BJP ਨੂੰ ਨਹੀਂ ਚਾਹੁੰਦੇ ਹੈਗੇ, ਇਸ ਕਰਕੇ ਅਕਾਲੀ ਸਾਰੇ ਇਕੱਠੇ ਹੋ ਜਾਣ। ਪੰਜਾਬ ਦੇ ਵਿੱਚ ਜੋ ਪੁਲਿਸ ਰਾਜ ਬਣਿਆ ਹੋਇਆ, ਅੱਜ ਤੜਕਸਾਰ ਸਵੇਰੇ ਅੰਮ੍ਰਿਤਸਰ ਧਰਨਾ ਲੱਗਾ ਸੀ, ਕਿਸਾਨਾਂ ਨੂੰ ਵੀ ਜਬਰੀ ਉੱਥੋਂ ਖਦੇੜਿਆ ਗਿਆ ਹੈ। ਤਮਾਮ ਧਿਰਾਂ ਵੀ ਕਹਿੰਦੀਆਂ ਵੀ ਪੰਜਾਬ 'ਚ ਪੁਲਿਸ ਰਾਜ ਹੈ। ਬਤੌਰ ਪਾਰਟੀ ਪ੍ਰਧਾਨ, ਬਤੌਰ ਇੱਕ ਸਾਬਕਾ ਪੁਲਿਸ ਅਫਸਰ, ਤੁਹਾਡੀ ਸੋਚ ਕੀ ਕਹਿੰਦੀ ਹੈ ਇਸ ਦੇ ਉੱਤੇ, ਕੀ ਪ੍ਰਤੀਕਿਰਿਆ ਹੈ? ਮੇਰਾ ਮਤਲਬ ਹੈ ਜੀ, ਜਿਹੜੀ ਫਰੀਡਮਸ ਹੈਗੀਆਂ ਕੌਨਸਟੀਟਿਊਸ਼ਨ ਦੇ ਵਿੱਚ ਇਕੱਠ ਕਰਨ ਦੀ, ਜੇ ਤਾਂ ਉਹ ਅਮਨਪਸੰਦ ਤਰੀਕੇ ਦੇ ਨਾਲ ਇਕੱਠ ਹੈ ਤਾਂ ਫਿਰ ਪੁਲਿਸ ਦਾ ਕੋਈ ਮਤਲਬ ਨਹੀਂ ਕਿ ਉਹਨੂੰ ਛੁਕਾਓ ਜਾਂ ਉਹਨੂੰ ਇਜਾਜ਼ਤ ਉੱਥੇ ਇਕੱਠ ਕਰਨ ਨੂੰ ਨਾ ਦਿਓ। ਜੇ ਉਸ ਭੀੜ ਦੇ ਵਿੱਚ ਕੋਈ ਗੱਲ ਇਹੋ ਜਿਹੀ ਮਾਰ ਤਾੜ ਦੀ ਨਹੀਂ ਹੁੰਦੀ ਤਾਂ ਫਿਰ ਉਸ ਇਕੱਠ ਨੂੰ ਉਠਾਇਆ ਨਹੀਂ ਜਾ ਸਕਦਾ ਹੈਗਾ। ਇਹ ਜਮਹੂਰੀਅਤ ਦਾ ਕਾਨੂੰਨ ਹੈ। ਬਹੁਤ ਧਿਰਾਂ ਕਹਿ ਰਹੀਆਂ ਕਿ ਪੰਜਾਬ ਸਟੇਟ ਆ ਜਿਹੜਾ ਪੁਲਿਸ ਰਾਜ ਬਣ ਚੁੱਕਾ ਹੈ, ਤੁਹਾਡਾ ਮੰਨਣਾ ਹੈ ਬਣ ਚੁੱਕਾ ਹੈ ਜਾਂ ਨਹੀਂ ਹਾਲੇ ਬਣਿਆ? ਪੁਲਿਸ ਰਾਜ ਤਾਂ ਬਾਰਡਰ ਸਟੇਟ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਬਣਾ ਕੇ ਰੱਖਿਆ ਹੋਇਆ, ਜਿਵੇਂ ਕਸ਼ਮੀਰ 'ਚ ਬਣਾਇਆ ਹੈ, ਲੱਦਾਖ ਦੇ ਵਿੱਚ ਵਧਾ ਰਹੇ ਹੈ। ਇਹ ਤਾਂ ਸੈਂਟਰ ਦੀ ਸਰਕਾਰ ਜਿਵੇਂ ਜਿਵੇਂ ਜ਼ਿਆਦਤੀਆਂ ਕਰਦੀ ਹੈ ਉਸੇ ਤਰ੍ਹਾਂ ਰਿਐਕਸ਼ਨ ਹੋ ਜਾਂਦਾ ਹੈ, ਅਤੇ ਰਿਐਕਸ਼ਨ ਨੂੰ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਇਹ ਦਹਿਸ਼ਤਗਰਦੀ ਹੋ ਰਹੀ ਹੈ। ਹੁਣ ਸਰਕਾਰ ਦਾ ਕੀ ਮਤਲਬ ਹੈ ਕਿ ਇੱਕ ਮੁਜ਼ਾਹਰੇ ਨੂੰ ਤੋੜ ਦੇਣਾ ਜਿਹੜਾ ਪੀਸਫੁਲ ਹੈ, ਫਿਰ ਉਹ ਤਾਂ ਦੂਜੇ ਤਰ੍ਹਾਂ ਦਾ ਇਹ ਮੁਜ਼ਾਹਰਾ ਹੋ ਜਾਊਗਾ। ਮੁਜ਼ਾਹਰੇ ਨਹੀਂ ਤੋੜਨੇ ਚਾਹੀਦੇ ਜੇ ਉਹ ਪੀਸਫੁਲ ਹੈਗੇ ਆ। ਅੰਮ੍ਰਿਤਪਾਲ ਵੱਲੋਂ ਵਾਰ-ਵਾਰ ਪਟੀਸ਼ਨ ਪਾਈਆਂ ਜਾ ਰਹੀਆਂ ਨੇ ਕਿ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਲੋਕ ਸਭਾ ਦੇ ਵਿੱਚ। ਤੁਸੀਂ ਕੀ ਚਾਹੁੰਦੇ ਹੋ ਕਿ ਇੱਕ MP ਤੁਸੀਂ ਵੀ ਰਹੇ ਹੋ, ਬੋਲਣ ਦਾ ਮੌਕਾ ਹੈਗਾ, ਉਹਨਾਂ ਨੂੰ ਦੇਣਾ ਚਾਹੀਦਾ ਹੈ? 2027 ਦੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਬਾਹਰ ਵੀ ਆਉਣਾ ਚਾਹੀਦਾ ਹੈ, ਜਾਂ ਸਰਕਾਰ ਇਸ ਤੇ ਕੋਈ ਨਾ ਕੋਈ, ਜਾਂ ਤੁਸੀਂ ਪ੍ਰੈਸ਼ਰ ਬਣਾਉਣਾ ਚਾਹੋਗੇ ਆਉਣਾ ਸਮੇਂ 'ਚ ਕੋਈ? ਮੈਂ ਚਾਹੁੰਦਾ ਨਹੀਂ ਕਿ ਇਹ ਉਹਦੀ ਰਿਹਾਈ ਹੋਵੇ, ਉਹ ਪਾਰਲੀਮੈਂਟ ਦੇ ਵਿੱਚ ਪਹੁੰਚੇ, ਪਰ ਜੇ ਮੈਂ ਸਿੱਖ ਹਾਂ, ਮੈਨੂੰ ਇਜਾਜ਼ਤ ਸਪੀਕਰ ਸਾਹਿਬ ਨਹੀਂ ਸੀ ਦਿੰਦੇ ਬੋਲਣ ਦੀ, ਕਿਉਂ ਕਰਕੇ ਮੈਂ ਅਸਲੀ ਜਿਹੜੇ ਇੱਥੇ ਸੱਟਾਂ ਲੱਗੀਆਂ ਹੋਈਆਂ ਉਹਨਾਂ ਦੇ ਉੱਤੇ ਬੋਲਦਾ ਸੀਗਾ। ਜਿਵੇਂ ਪ੍ਰਾਈਮ ਮਿਨਿਸਟਰ ਨੇ ਇੱਕ ਜੁੰਡਲੀ ਬਣਾਈ ਹੋਈ ਹੈ ਅਮਿਤ ਸ਼ਾਹ ਦੀ, ਡਿਫੈਂਸ ਮਿਨਿਸਟਰ ਦੀ, ਫੋਰਨ ਮਿਨਿਸਟਰ ਦੀ, ਡੋਇਲ ਦੀ, ਰॉ ਦੀ, ਜਿਹੜਾ ਅਮਰੀਕਾ ਨੇ ਵੀ ਕਿਹਾ ਕਿ RSS ਤੇ ਰॉ ਨੂੰ ਖਤਮ ਕਰ ਦੇਣਾ ਚਾਹੀਦਾ। ਸੋ ਮੇਰਾ ਮਤਲਬ ਹੈ ਕਿ ਇਹੋ ਜਿਹੀਆਂ ਗੱਲਾਂ ਜਦੋਂ ਮੈਂ ਉੱਥੇ ਕੀਤੀਆਂ ਅਤੇ ਸਾਨੂੰ ਸਿੱਖਾਂ ਨੂੰ ਬੋਲਣ ਨਹੀਂ ਦਿੰਦੇ। ਇਹ ਇੱਕ ਪਾਰਲੀਮੈਂਟ ਦੀ ਘਾਟ ਹੈ। ਬਿਰਲਾ ਸਾਹਿਬ ਬੜਾ ਕੱਟੜ ਹਿੰਦੂਤਵ ਦਾ ਬੰਦਾ ਹੈ ਅਤੇ ਉਹ ਕਿਸੇ ਨੂੰ ਜ਼ੁਬਾਨ ਖੋਲ੍ਹਣ ਨਹੀਂ ਦਿੰਦਾ ਜਿਹੜਾ ਅਸਲੀ ਚੀਜ਼ ਸਰਕਾਰ ਦੇ ਬਾਰੇ ਕਹਿ ਸਕੇ।